मन हर के नाम की प्रीत सुखदाई। 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 सुखदाई 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 सुखदाई। मन हर के नाम की प्रीत सुखदाई। मन हर के नाम की प्रीत सुखदाई। मन कृपा नानक कर कृपा नानक आप लय लाई। कर कृपा नानक आप लय लाई। मन हर के नाम की प्रीत सुखदाई। बोलो सर। मन हर के नाम की प्रीत सुखदाई। वाहे गुरु 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 वाहे गुरु। मन हर के नाम की प्रीत सुखदाई। मन हर के नाम की प्रीत सुखदाई। मिथ्या तन तन कुटुंब सदाया। मिथ्या हूँ मैं ममता माया। मिथ्या तन तन कुटुंब सदाया। मिथ्या हूँ मैं ममता माया। मिथ्या मिथ्या मैं ममता माया। मिथ्या मैं ममता माया। मन हर के नाम की प्रीत सुखदाई। मन हर के नाम की प्रीत सुखदाई। सुखदाई 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 सुखदाई। सतनाम वाहिगुरु 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 सतनाम वाहिगुरु। मन हर के नाम सुखदाई। मन हर के नाम की प्रीत सुखदाई।
ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, 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 ਸੁਖਦਾਈ। ਸੁਖਦਾਈ, 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 ਸੁਖਦਾਈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਮਿਥਿਆ ਰੰਗ ਸੰਗ ਮਾਇਆ ਭੇਖ ਹਸਨਾ, ਮਿਥਿਆ ਰਤ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਨਾ। ਮਿਥਿਆ ਰੰਗ ਸੰਗ ਮਾਇਆ ਭੇਖ ਹਸਨਾ, ਮਿਥਿਆ ਰਤ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, 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 ਸੁਖਦਾਈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ। ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ। ਮਨ ਹਰ ਕੇ ਨਾਮ ਕੀ ਪ੍ਰੀਤ
ਸੁਖਦਾਈ 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 ਮਨ ਹਰ ਕੇ ਨਾਮ ਕੀਤੇ ਸੁਖਦਾਈ ਮਨ ਹਰ ਕੇ ਨਾਮ ਕੀਤੇ ਸੁਖਦਾਈ ਸੁਖਦਾਈ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जो तो प्रेम खिलन का चाहो, सिर धर तली गली मेरी आओ। इत मार्ग पैर तरीजै, सिर दीजै कान न कीजै। परम सत्कारयोग गुरु की हजूरी विच जुड़ बैठी महान शहीदी भाई चमकौर सिंह दाला ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੀਵਾਨ ਦੇ ਵਿੱਚ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਗੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਮਨਦੀਪ ਸਿੰਘ ਸਥਾਨਕ ਜਥਾ ਸਿੰਘ ਸਭਾ ਗੁਰਦੁਆਰਾ ਸਾਹਿਬ ਅੱਜ ਆਪਣੇ ਕੋਲ ਬੁਲਾਰੇ ਕਾਫੀ ਹਨ, ਸੋ ਆਪਾਂ ਬਿਲਕੁਲ ਟਾਈਮ ਦੇ ਵਿੱਚ ਹੀ ਜੋ ਹੈ ਹਰੇਕ ਬੁਲਾਰੇ ਨੂੰ ਕਹਾਂਗੇ ਔਰ ਬੇਨਤੀ ਕਰਾਂਗੇ ਕਿ ਟਾਈਮ ਦੇ ਵਿੱਚ ਹੀ ਉਹ ਆਪਣੀ ਸਮਾਪਤੀ ਕਰਨ। ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਬੀਬੀਆਂ ਦਾ ਕਵੀਸ਼ਰੀ ਜਥਾ ਜੋ ਹੈ ਅਗਲੇ 5-7 ਮਿੰਟ ਜੋ ਹੈ ਇੱਕ ਕਵਿਤਾ ਦੀ ਹਾਜ਼ਰੀ ਭਰਨਗੇ, ਜਿੰਨਾ ਚਿਰ ਉਹਨਾਂ ਦੇ ਮਾਈਕ ਜੋ ਹਨ ਉਹ ਜੀਵਨ ਸਿੰਘ ਆਪਣੇ ਸੈੱਟ ਕਰ ਰਹੇ ਹਨ। ਇੱਕ ਦੋ ਆਪਾਂ ਜ਼ਰੂਰੀ ਅਨਾਉਂਸਮੈਂਟਾਂ ਕਰਾਂਗੇ। ਇਹਨਾਂ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਮਿਸ਼ੀਗਨ ਜੋ ਹਨ ਉਹ ਕਵਿਤਾ ਪੜ੍ਹਨਗੇ। ਉਹਨਾਂ ਤੋਂ ਬਾਅਦ ਸਾਡੇ ਵਿੱਚ ਖਾਲਿਸਤਾਨ ਫੇਅਰ ਸੈਂਟਰ ਦੇ ਬਾਨੀ ਡਾਕਟਰ ਅਮਰਜੀਤ ਸਿੰਘ ਵੀ ਹਾਜ਼ਰ ਹਨ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਔਰ ਆਪਣੇ ਭਾਈ ਅਵਤਾਰ ਸਿੰਘ ਪੰਨੂ ਉਹ ਵੀ ਥੋੜ੍ਹਾ ਟਾਈਮ ਲੈਣਗੇ ਆਪਣੇ ਕੋਲ। ਸੋ ਹੁਣ ਬੇਨਤੀ ਹੈ ਕਿ ਗੁਰੂ ਘਰ ਦੀ ਬੀਬੀਆਂ ਦਾ ਜੋ ਕਵੀਸ਼ਰੀ ਜਥਾ ਹੈ ਆਓ ਉਹਨਾਂ ਤੋਂ ਆਪਾਂ ਜੋ ਹੈ ਇੱਕ ਕਵਿਤਾ ਜੋ ਹੈ ਉਹ ਸਰਵਣ ਕਰਦੇ ਹਾਂ। ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇ ਵੱਲ ਵਧਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਠੋ ਵੀਰ ਜਵਾਨੋ ਵੇ ਪੰਥ ਨੂੰ ਰੋੜ ਸਿਰਾਂ ਦੀ ਪੈ ਗਈ। ਉਠੋ ਵੀਰ ਜਵਾਨੋ ਵੇ ਪੰਥ ਨੂੰ ਰੋੜ ਸਿਰਾਂ ਦੀ ਪੈ ਗਈ। ਮੇਰੀ ਮਾਂ ਦੇ ਜਾਇਓ ਵੇ ਸਾਂਭ ਲਓ ਪਿਓ ਦੀ ਅਜ ਸਰਦਾਰੀ। ਮੇਰੀ ਮਾਂ ਦੇ ਜਾਇਓ ਵੇ ਸਾਂਭ ਲਓ ਪਿਓ ਦੀ ਅਜ ਸਰਦਾਰੀ। ਦਿੱਲੀ ਦੇ ਬੁਚੜਾ ਨੇ ਆਖੇ ਫਿਰ ਹੈ ਅਣਖ ਬੰਗਾਰੀ। ਦਿੱਲੀ ਦੇ ਬੁਚੜਾ ਨੇ ਆਗੇ ਫਿਰ ਹੈ ਅਣਖ ਬੰਗਾਰੀ। ਆਦ ਹੋ ਗਏ ਜ਼ੁਲਮਾਂ ਦੀ
ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦਾ ਕਵੀਸ਼ਰੀ ਜਥਾ, ਬੀਬੀ ਮਾਹਾ ਕੌਰ, ਬੀਬੀ ਸਿਦਕ ਕੌਰ ਔਰ ਬੀਬੀ ਪਾਹੁਲ ਕੌਰ। ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਬੱਚਿਆਂ ਦੇ, ਸਪੈਸ਼ਲੀ ਇਹਨਾਂ ਦੇ ਪੇਰੈਂਟਸ ਤੇ ਜਿਹੜੇ ਇਹਨਾਂ ਨੂੰ ਇੰਨੀ ਮਿਹਨਤ ਕਰਾਉਂਦੇ ਆ, ਕਿਉਂਕਿ ਸਾਨੂੰ ਵੀ ਪਤਾ ਸਾਡੇ ਸਾਰਿਆਂ ਦੇ ਬੱਚੇ ਆ, ਕਿਸੇ ਵੀ ਬੱਚੇ ਨੂੰ ਇੱਕ ਵੀ ਮਿੰਟ ਬੈਠ ਕੇ ਕੁਝ ਸਿਖਾਉਣਾ ਬਹੁਤ ਹੀ ਮੁਸ਼ਕਿਲ ਗੱਲ ਆ। ਸੋ ਧੰਨਵਾਦੀ ਹਾਂ ਇਹਨਾਂ ਦੇ ਪੇਰੈਂਟਸ ਤੇ ਵੀ। ਮੈਂ ਬੇਨਤੀ ਕਰਦਾ ਹਾਂ ਭਾਈ ਗੁਰਦੇਵ ਸਿੰਘ ਜੀ ਮਿਸ਼ੀਗਨ ਇੱਕ ਕਵਿਤਾ ਦੀ ਹਾਜ਼ਰੀ ਭਰਨਗੇ। ਸੋ ਸਟੇਜ ਵੱਲ ਆਰਨ ਭਾਈ ਸਾਹਿਬ ਜਿੱਥੇ ਮਾਫ ਕਰਨਾ। ਸੋ ਆਓ ਉਹਨਾਂ ਤੋਂ ਕਵਿਤਾ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਅਗਲੇ ਪ੍ਰੋਗਰਾਮਾਂ ਵੱਲ ਵਧਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਬੈਠੇ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਭਾਈ ਚਮਕੌਰ ਸਿੰਘ ਜੀ ਡਾਲਾ ਤੇ ਸਮੂਹ ਸਿੰਘਾਂ ਦੀ ਯਾਦ ਵਿੱਚ ਨੂੰ ਸਮਰਪਿਤ ਹੈ। ਸਾਡੇ ਸ਼ਹੀਦ, ਸਾਡੇ ਸਰਮਾਇਆ ਨੇ, ਮੈਂ ਇੱਕ ਵਚਨ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ। ਉਹਨਾਂ ਨੇ ਆਪ ਦੇ ਫਰਜ਼ ਅਦਾ ਕੀਤੇ, ਉਹਨਾਂ ਨੇ ਆਪ ਦੇ ਸਰੀਰ ਦੇ ਠੀਕਰੇ ਜ਼ਾਲਮ ਦੇ ਸਿਰ ਚੜ੍ਹ ਕੇ ਭੰਨੇ ਕਿ ਆਉਣ ਵਾਲਾ ਸਿੱਖ ਕੌਮ ਦਾ ਭਵਿੱਖ ਸੁਥਰਾ ਤੇ ਸੁਚਿਆਰਾ ਹੋਵੇ ਤੇ ਚੜ੍ਹਦੀ ਕਲਾ ਹੋਵੇ, ਸਾਡੇ ਕੋਲ ਆਪ ਦਾ ਦੇਸ਼ ਹੋਵੇ। ਆਓ ਆਪਾਂ ਆਪਣੇ ਫਰਜ਼ ਪਛਾਣੀਏ ਤੇ ਆਪਣੀ ਆਪਣੀ ਸੇਵਾ ਦੇ ਵਿੱਚ ਲੱਗੀਏ। ਇਹ ਬੇਨਤੀ ਹੈ। ਸੋ ਜੋ ਮੈਂ ਆਪ ਜੀ ਨਾਲ ਨਜ਼ਮ ਸਾਂਝੀ ਕਰਨ ਜਾ ਰਿਹਾ ਹਾਂ। ਸਵਰਗਵਾਸੀ ਸਰਦਾਰ ਹਰਭਜਨ ਸਿੰਘ ਜੀ ਬੈਂਸ, ਸਰਦਾਰ ਮਨਵੀਰ ਸਿੰਘ ਚਹੇੜੂ, ਦੇ ਮਾਮਾ ਜੀ ਜਿਨ੍ਹਾਂ ਨੂੰ ਅਸੀਂ ਜਨਰਲ ਹਰੀ ਸਿੰਘ ਦੇ ਨਾਮ ਨਾਲ ਵੀ ਜਾਣਦੇ ਹਾਂ, ਉਹਨਾਂ ਦੀ ਇਹ ਨਜ਼ਮ ਲਿਖੀ ਹੋਈ ਹੈ। ਇੱਕ ਸਿੰਘ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਤੂੰ ਅਜੇ ਵੀ ਢੀਕ ਵਿੱਚ ਹੋਣ ਵੇ ਕਦੇ ਆਵੇਗਾ। ਤੇ ਪੁੱਤਰ ਜਵਾਨ ਹੋ ਗਿਆ, ਤੂੰ ਇੱਕ ਸੁਨੇਹਾ ਆ ਉਹਦੇ ਵਿੱਚ ਤੂੰ ਆਵੇਂਗਾ ਤੇ ਇੱਥੇ ਕਿਹੋ ਜਿਹੇ ਹਾਲਾਤ ਹੋਣਗੇ। ਪਰ ਇਸ ਨਜ਼ਮ ਦਾ ਜੋ ਸਾਰਾਂਸ਼ ਹੈ, ਉਹ ਅਖੀਰਲਾ ਜੋ ਬੰਦ ਹੈ ਉਹ ਹੈ ਕਿ ਜਦੋਂ ਪੁੱਤਰ ਵੀ ਜਵਾਨ ਹੋ ਕੇ ਆਪਦੇ ਪਿਤਾ ਨੂੰ ਕੌਮ ਦੀ ਸੇਵਾ ਲਈ ਤੁਰ ਪਿਆ, ਉਹ ਸਿੱਖੀ ਸਪਿਰਿਟ ਉਹਦੇ 'ਚ ਹੈ। ਸੋ ਆਪ ਜੀ ਨਾਲ ਇਹ ਨਜ਼ਮ ਸਾਂਝੀ ਕਰ ਲਗਾਗਾ। ਇਹ ਨਜ਼ਮ ਮੇਰੇ ਮਿੱਤਰ ਪਿਆਰੇ ਡਾਕਟਰ ਰਣਜੀਤ ਸਿੰਘ ਜੀ ਉਹ ਹਮੇਸ਼ਾ ਪੜ੍ਹਿਆ ਕਰਦੇ ਸਨ। ਸੋ ਤਕਰੀਬਨ 2 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਕਿ ਉਹਨਾਂ ਦੀ ਯਾਦ ਵਿੱਚ ਵੀ ਹੈ। ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਨਜ਼ਮ ਪੜ੍ਹ ਸਕਾਂ। ਕਈ ਚੇਤ ਗੁਜਰੇ ਤੇ ਸਾਵਨ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਕੰਧਾਂ ਵੀ ਰੋਈਆਂ, ਇਹ ਗਲੀਆਂ ਵੀ ਰੋਈਆਂ, ਤੇ ਥੜਿਆਂ ਦੀ ਰੌਣਕ ਨੂੰ ਡਸ ਗਈ ਉਦਾਸੀ। ਇਹ ਦਿਲ ਜੋ ਰਿਹਾ ਏ ਸਦਾ ਗੁਣ ਗਣਾਉਂਦਾ, ਸੁਬਹ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤੇ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਕਈ ਚੇਤ ਗੁਜਰੇ ਤੇ ਸਾਵਨ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ।
चुन के मारी बेदोशी जवानी ते कंजकां नूं कोया तेरे जान मगरों तू आवें ते नहरा चुराहियां ने दसना कि की है होया तेरे जान मगरों ओ बागा चो सुन और उत्ता न मुड़िया ओ मौसम न परते ते बागा चो सुन दे नगमे उदासे सुराने भी मेरे न पोटे पछाणे जदों साज शोहया तेरे जान मगरों तू आवें ते नहरा चुराहियां ने दसना कि की है होया तेरे जान मगरों तेरी पैड़ सुंघ दे ने गदरे ते सावे सुक गए बरोटे तेरी दीद वाजों है नचदी चफेरे मौत अजकल है जीवन खलोया तेरे जान मगरों तू आवें ते नहरा चुराहियां ने दसना कि की है होया तेरे जान मगरों ओ माता बिचारी तमंजी नू लग गई पैड़ा पुरा माल रह गए निहोके मैं बापू बिचारे तकी हाल आखा वो जिऊंदा ना मोया तेरे जान मगरों तू आवें ते नहरा चुराहियां ने दसना कि की है होया तेरे जान मगरों कई चेत गुजरे ते सावन भी आए कि दिल नहीं खलोया तेरे जान मगरों जरा आखिरी दा बंद है खुशी है तेरा लाल तेरे ही वांगू हक ते नियालई है बेचैन होया खुशी है तेरा लाल तेरे ही वांगू हक ते नियालई है बेचैन होया ए कौमी इमानत तुरी कौम खातर मैं कर नहीं लकोया तेरे जान मगरों मैं कर नहीं लकोया तेरे जान मगरों मैं कर नहीं लकोया तेरे जान मगरों सो गुरु प्यारे साध संगत जी सिख फॉर जस्टिस वालों रेफरेंडम की तैयारी की जा रही है 17 तरीक को वोटां पाईयां अगले वीक रैली भी है कार रैली है सब हों हमा के पहुँचो तो वोटां पाने निकलो ये साडा फर्ज है जो साडे शहीद हैं उन्होंने इस साड़ी श्रद्धांजलि होगी आओ आप रल के अपना सचियारा भविख जितने लिए आओ आप आज़ादी की लड़ाई से आपका योगदान पाइए गुरु साहब ने चढ़ती कला बख्शे सूक्ष्म शहीदा ने आपके फर्ज अदा करते आओ आपके फर्जा तो भगौड़े ना होइए गुरु साहब ने चढ़ती कला बख्शे वाह किसी भी भुल चुक लिखिया की जाचना वाहिगुरू जी का खालसा वाहिगुरू जी की वाहिगुरू जी का खालसा वाहिगुरू जी की फतेह धन्नवादी हाँ भाई गुरदेव सिंह जी विशेष जो दास ने पहलों गुरबाणी की एक तुक पढ़ी सी वो सी ज्यों तो प्रेम खिलन का चाओ सिर धर तली गली मेरी आओ इत मार्ग पैर तरीजै सिर दीजै कान न कीजै
ਬਹੁਤ ਸੰਗਤ ਇਹ ਸੋਚਦੀ ਆ ਸ਼ਾਇਦ ਇਹ ਜੋ ਤੁਕ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਉਚਾਰੀ ਹੈ ਜਾਂ ਉਹਨਾਂ ਦੀ ਉਚਾਰੀ ਹੋਈ ਹੈ, ਪਰ ਇਹ ਤੁਕ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੱਲੇ ਪਹਿਲੇ ਦੇ ਵਿੱਚ ਵਾਰਾਂ ਤੇ ਵਧੀਕ ਦੇ ਵਿੱਚ ਇਹ ਤੁਕ ਹੈ ਜੋ ਫਰਮਾਈ ਹੈ। ਇਹਦਾ ਮਤਲਬ ਇਹ ਹੈ ਕਿ 10ਵੇਂ ਪਾਤਸ਼ਾਹ ਤੋਂ ਨਹੀਂ, ਪਹਿਲੇ ਪਾਤਸ਼ਾਹ ਤੋਂ ਹੀ ਜੋ ਹੈ ਇਨਸਾਫ ਦੀ ਮੰਗ ਹੈ ਉਹ ਉਦੋਂ ਤੋਂ ਹੀ ਸ਼ੁਰੂ ਹੋਈ ਹੈ। ਸੋ ਮੈਂ ਖੁਦ ਜਦੋਂ ਅਜੇ ਮਹਾਰਾਜ ਦੀ ਕਿਰਪਾ ਨਾਲ ਅਜੇ ਸਿੱਖੀ ਵੱਲ ਇੰਨਾ ਜ਼ਿਆਦਾ ਨਹੀਂ ਸੀਗਾ, ਮੈਂ ਖੁਦ ਵੀ ਇਹੀ ਸਮਝਦਾ ਸੀ ਵੀ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਹੈ ਬਾਣੀ ਹੈ, ਪਰ ਇਹ ਜੋ ਹੈ ਬਾਣੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੀ ਵਾਰਾਂ ਤੇ ਵਧੀਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਆਓ ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਇਹਨਾਂ ਤੋਂ ਬਾਅਦ ਮੈਂ ਦੇਖ ਰਿਹਾ ਭਾਈ ਅਵਤਾਰ ਸਿੰਘ ਪੰਨੂ ਉਹ ਵੀ ਆ ਚੁੱਕੇ ਹਨ। ਸੋ 15 ਮਿੰਟ ਆਪਾਂ ਲੈ ਕੇ ਜੋ ਹੈ ਡਾਕਟਰ ਅਮਰਜੀਤ ਸਿੰਘ ਨੂੰ ਬੇਨਤੀ ਕਰਾਂ 15 ਮਿੰਟ ਲੈ ਕੇ ਔਰ 15 ਮਿੰਟ ਭਾਈ ਅਵਤਾਰ ਸਿੰਘ ਪੰਨੂ ਲੈ ਕੇ, ਤਾਂ ਕਿ ਜੋ ਹੈ ਦੀਵਾਨ ਆਪਾਂ ਜੋ ਹੈ ਟਾਈਮ ਨਾਲ ਸਮਾਪਤੀ ਕਰ ਸਕੀਏ। ਆਓ ਮੈਂ ਬੇਨਤੀ ਕਰਦਾ ਹਾਂ ਡਾਕਟਰ ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੇ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਸ਼ਹੀਦ ਭਾਈ ਚਮਕੌਰ ਸਿੰਘ ਜੀ ਡਾਲਾ ਤੇ ਇਹਨਾਂ 4 ਦਹਾਈਆਂ ਦੇ 1.5 ਲੱਖ ਦੇ ਕਰੀਬ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮਤਾ ਹੋਏ, ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਅਸੀਂ ਵਰਜੀਨੀਆ ਨਿਵਾਸੀ ਖੁਸ਼ਕਿਸਮਤ ਹੈ ਕਿ ਬੇਸ਼ੱਕ ਭਾਈ ਚਮਕੌਰ ਸਿੰਘ ਡਾਲਾ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਸ਼ਾਨਾ ਬਸ਼ਾਨਾ ਖਲੋਂਦਿਆਂ ਜੂਝੇ, ਜੋਧਪੁਰ ਦੀ ਜੇਲ੍ਹ 'ਚ ਰਹੇ, ਬਾਹਰ ਆਏ। ਉਹਨਾਂ ਦੇ ਸਾਹਮਣੇ ਫੇਰ ਚੋਇਸ ਸੀ ਆਪਣੀ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਦੀ। ਇੱਕੋ ਇੱਕ ਪੁੱਤਰ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ, ਪਰ ਉਸ ਨੇ ਆਪਣੇ ਪਿਤਾ ਨੂੰ ਮਾਤਾ ਨੂੰ ਕਿਹਾ ਕਿ ਤੁਸੀਂ ਇਹ ਸਮਝੋ ਕਿ ਮੈਂ ਆਪਣਾ ਆਪਾ ਕੌਮ ਦੇ ਸਮਰਪਿਤ ਕੀਤਾ ਹੋਇਆ, ਔਰ ਉਹਨਾਂ ਨੇ ਸੰਘਰਸ਼ ਦੇ ਵਿੱਚ ਬਹੁਤ ਅੱਗੇ ਵੱਧ ਕੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਜੁੜ ਕੇ ਉਹਨਾਂ ਨੇ ਜਿੰਨੀ ਵੱਡੀ ਕੁਰਬਾਨੀ ਕੀਤੀ। ਬਹੁਤ ਜ਼ਿਆਦਾ ਸਰਕਾਰੀ ਪ੍ਰੋਪੇਗੈਂਡੇ ਨੇ ਸਾਡੇ ਜੁਝਾਰੂ ਸਿੰਘਾਂ ਦੇ ਉੱਤੇ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਭਾਈ ਚਮਕੌਰ ਸਿੰਘ ਡਾਲਾ ਉਹਨਾਂ ਬੇਦਾਗ ਸਿੰਘਾਂ 'ਚੋਂ ਨੇ ਜਿਨ੍ਹਾਂ ਬਾਰੇ ਈਵਨ ਕੋਈ ਹਕੂਮਤੀ ਨੈਰੇਟਿਵ ਵੀ ਸਾਹਮਣੇ ਨਹੀਂ ਆਇਆ। ਔਰ ਇਸ ਥਾਂ ਦੇ ਉੱਤੇ ਉਹਨਾਂ ਦੇ ਭੈਣ ਜੀ ਦਲਵਿੰਦਰ ਕੌਰ ਉਹਨਾਂ ਦੇ ਸਰਦਾਰ ਸਾਹਿਬ ਸਰਦਾਰ ਬਲਦੇਵ ਸਿੰਘ ਸੋਈ ਔਰ ਚਮਕੌਰ ਸਿੰਘ ਡਾਲਾ ਦੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਮਾਤਾ ਜੀ ਪਿੱਛੇ ਚੜ੍ਹਾਈ ਕਰ ਗਏ। ਔਰ ਮੈਂ ਜਦੋਂ ਪਹਿਲੀ ਵਾਰ 1991 ਦੇ ਵਿੱਚ ਕੈਲੀਫੋਰਨੀਆ ਤੋਂ ਵਾਸ਼ਿੰਗਟਨ DC ਆਇਆ, ਇਹ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਫੁੱਲ ਸਟਰੈਂਥ ਦੇ ਨਾਲ ਸੰਘਰਸ਼ ਚੱਲ ਰਿਹਾ ਸੀ। ਤੇ ਭੈਣ ਜੀ ਦਲਵਿੰਦਰ ਕੌਰ ਉਹਨਾਂ ਦੀ ਚੜ੍ਹਦੀ ਕਲਾ ਦੇਖਦੇ ਆ, ਭੈਣ ਹੋਣ ਦੇ ਨਾਤੇ ਬਹੁਤ ਵਾਰ ਤੁਸੀਂ ਹੁਣੇ ਹੀ ਜਿਹੜੀ ਨਜ਼ਮ ਭਾਈ ਗੁਰਦੇਵ ਸਿੰਘ ਜੀ ਤੋਂ ਸੁਣੀ, ਉਸ ਦੇ ਵਿੱਚ ਇੱਕ ਜਜ਼ਬਾਤ ਵੀ ਹੈ। ਅਸੀਂ ਸਾਰੇ ਗ੍ਰਸਤੀ ਹਿਊਮਨ ਬੀਇੰਗ ਐਮੋਸ਼ਨਲ ਹੈ। ਸਾਡੇ ਲਈ ਜੇ ਅਸੀਂ ਆਪਣੇ ਆਲੇ ਦੁਆਲੇ 'ਚ ਵੀ ਦੇਖੀਏ, ਸਾਡੇ ਸਾਰੇ ਰਿਸ਼ਤੇ ਉਹ ਪੁੱਤਰ ਧੀ, ਹਸਬੈਂਡ ਵਾਈਫ, ਬੱਚੇ ਬੱਚੀ, ਸਾਰਿਆਂ ਦੇ ਇੱਕ ਡੂੰਘੀ ਐਮੋਸ਼ਨ ਹੁੰਦੀ ਹੈ। ਇਹ ਐਮੋਸ਼ਨ ਹੀ ਸਾਨੂੰ ਬਾਈਂਡ ਟੂਗੈਦਰ ਕਰਦੀ ਹੈ। ਪਰ ਜਦੋਂ ਕੌਮ ਦੀ ਗੱਲ ਆਉਂਦੀ ਹੈ, ਕੌਮ ਦਾ ਸਵਾਲ ਆਉਂਦਾ ਹੈ, ਤੇ ਫਿਰ ਮਾਪਿਓ ਦੇ ਸਾਹਮਣੇ ਵੀ ਦਸ਼ਮੇਸ਼ ਪਿਤਾ ਇਹ ਕਹਿ ਰਹੇ ਹੁੰਦੇ ਨੇ ਕਿ ਜਿਵੇਂ
ਉਹ ਸੰਗਤ ਵੱਲ ਇਸ਼ਾਰਾ ਕਰਕੇ ਕਦੇ ਉਹਨਾਂ ਨੇ ਗੁਰੂ ਕੇ ਮਹਿਲਾਂ ਨੂੰ ਸਤਿਗੁਰੂ ਨੇ ਫਰਮਾਇਆ ਸੀ, ਜਦੋਂ ਪੁੱਛਿਆ ਸੀ ਕਿ 4 ਲਾਲ ਕਿੱਥੇ ਨੇ, ਤੇ ਉਹਨਾਂ ਨੇ ਫਰਮਾਇਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕੋਈ ਵੀ ਸਿੱਖ ਕਦੇ ਆਪਣੇ ਪਰਿਵਾਰ ਦੇ ਕਿੰਨੇ ਇਸ ਕਿਸਮ ਦੀਆਂ ਕਿੰਨੀਆਂ ਉਦਾਹਰਨਾਂ ਨੇ। ਮੈਨੂੰ ਯਾਦ ਹੈ ਤਰਨ ਤਾਰਨ 'ਚ 4 ਭਰਾ ਸ਼ਹੀਦ ਹੋਏ। ਉਹਨਾਂ ਦੀ ਬਿਰਧ ਮਾਤਾ ਨੂੰ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਇੰਟਰਵਿਊ ਕਰ ਰਿਹਾ ਤੇ ਉਹਨਾਂ ਨੂੰ ਕਹਿੰਦਾ, ਮਾਤਾ ਜੀ ਤੁਹਾਡੇ 4 ਪੁੱਤਰ ਸੀ, ਚਲੇ ਗਏ, ਤੁਹਾਨੂੰ ਜ਼ਿੰਦਗੀ ਤੋਂ ਸ਼ਿਕਾਇਤ ਨਹੀਂ? ਉਹਨੇ ਕਿਹਾ ਹਾਂ ਸ਼ਿਕਾਇਤ ਹੈ। ਸ਼ਿਕਾਇਤ ਇਹ ਹੈ ਕਿ ਮੈਂ ਹੁਣ ਬਜ਼ੁਰਗ ਹਾਂ, ਮੈਂ ਅੱਗੋਂ ਬੱਚਾ ਨਹੀਂ ਪੈਦਾ ਕਰ ਸਕਦੀ, ਮੈਨੂੰ ਇੰਨਾ ਕਿ ਜੇ ਮੈਂ ਹੋਰ ਵੀ ਕੋਈ ਜੰਮ ਸਕਦੀ ਤੇ ਪੰਥ ਦੇ ਹਵਾਲੇ ਕਰਦੀ ਤੇ ਇਹ ਮੇਰੇ ਵੱਡੇ ਭਾਗ ਹੁੰਦੇ। ਇਹ ਹੈ ਜਦੋਂ ਅਸੀਂ ਦਸ਼ਮੇਸ਼ ਪਿਤਾ ਦੇ ਇਸ ਸਾਜੇ ਪੰਥ, ਜਿਸ ਪੰਥ ਦੀ ਜਿਵੇਂ ਭਾਈ ਸਾਹਿਬ ਨੇ ਯਾਦ ਦਹਾਨੀ ਕਰਵਾਈ ਗੁਰੂ ਨਾਨਕ ਪਾਤਸ਼ਾਹ ਦਾ 12 ਤੇ ਵਧੀਕ 'ਚ ਸ਼ਲੋਕ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਕ੍ਰਾਈਟੇਰੀਆ ਹੈ, ਇਹ ਪੈਮਾਨਾ ਹੈ। ਔਰ ਇਸ ਪੈਮਾਨੇ ਦੇ ਉੱਤੇ ਜੇ ਅਸੀਂ ਲਗਭਗ 4 ਸਦੀਆਂ ਦਾ ਸਿੱਖ ਕੌਮ ਦਾ ਇਤਿਹਾਸ, ਗੁਰੂ ਅਰਜਨ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੇ, 1606 ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹਨਾਂ ਦੀ ਸ਼ਹਾਦਤ ਸਾਡੇ ਲਈ ਉਹ ਰੂਪਮਾਨ ਤੌਰ ਦੇ ਉੱਤੇ ਉਹ ਕ੍ਰਾਈਟੇਰੀਆ ਬਣ ਕੇ ਉੱਭਰਦੀ ਹੈ ਕਿ ਕਿਸੇ ਕਿਸਮ ਦਾ ਟਾਰਚਰ ਵੀ ਅੱਜ ਵੀ ਜਦੋਂ ਤੁਸੀਂ ਅੱਡ-ਅੱਡ ਰਿਪੋਰਟਾਂ ਦੇਖਦੇ ਹੋ, ਉਹ ਹਿਊਮਨ ਰਾਈਟਸ ਵਾਚ ਦੀ ਹੋਏ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੀ ਹੋਏ, ਐਮਨੈਸਟੀ ਇੰਟਰਨੈਸ਼ਨਲ ਦੀ ਹੋਏ ਜਾਂ ਏਸ਼ੀਆ ਵਾਚ ਦੀ ਹੋਏ, ਕਿ ਕਿਸ ਕਿਸਮ ਦੇ ਟਾਰਚਰ, ਕਿਹੜਾ ਐਸਾ ਟਾਰਚਰ ਦਾ ਤਰੀਕਾ ਹੈ ਜਿਹੜਾ ਸਾਡੇ ਨੌਜਵਾਨਾਂ ਦੇ ਉੱਤੇ ਇਹਨਾਂ ਨੇ 4 ਦਹਾਈਆਂ ਦੇ ਵਿੱਚ ਇੱਕ ਇੰਟੈਰੋਗੇਸ਼ਨ ਸੈਂਟਰ, ਉਹ ਮਾਲ ਮੰਡੀ ਅੰਮ੍ਰਿਤਸਰ ਹੈ, ਲੱਦਾ ਕੋਠੀ ਸੰਗਰੂਰ ਹੈ, ਕਿੰਨੇ ਪ੍ਰਾਈਵੇਟ ਉਹਨਾਂ ਨੇ ਸੇਫ ਹਾਊਸ ਪੁਲਿਸ ਨੇ, 9 ਖਿੱਚਣਾ ਤਾਂ ਮਾਮੂਲੀ ਜਿਹੀ ਗੱਲ ਸੀ, ਪਰ ਸਾਡੇ ਸਾਹਮਣੇ ਉਹ ਜਿਹੜੇ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਅਖੀਰਲੇ ਸਾਹ ਤੱਕ ਵੀ ਵਾਹਿਗੁਰੂ ਤੋਂ ਬਿਨਾਂ ਉਹਨਾਂ ਦੇ ਮੂੰਹ ਤੋਂ ਕੁਝ ਨਹੀਂ ਕਵਾ ਸਕੇ। ਤੇ ਇਹ ਜ਼ਰੂਰੀ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ। ਇਹ ਸਮੁੱਚਾ ਪਰਿਵਾਰ ਜਿੱਥੇ ਉਹਨਾਂ ਨੇ ਭਾਈ ਚਮਕੌਰ ਸਿੰਘ ਡਾਲਾ ਪੰਥ ਦੀ ਝੋਲੀ ਪਾਇਆ, ਅੱਜ ਉਹਨਾਂ ਨੇ ਹੀ ਐਫਰਟ ਕੀਤਾ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਹੋਏ। ਮੈਂ ਸਮਝਦਾ ਇਹ ਸਾਡਾ ਫਰਜ਼ ਬਣਦਾ ਹੈ, ਸਾਡੀਆਂ ਜਥੇਬੰਦੀਆਂ ਦਾ, ਸਾਡੀਆਂ ਗੁਰਦੁਆਰਾ ਕਮੇਟੀਆਂ ਦਾ, ਕਿ ਭਾਈ ਚਮਕੌਰ ਸਿੰਘ ਡਾਲਾ ਦੀ ਸ਼ਹਾਦਤ ਨੂੰ ਅਸੀਂ ਇੱਕ ਐਨੂਅਲ ਸ਼ਹੀਦੀ ਡੇ ਦੇ ਤੌਰ ਦੇ ਉੱਤੇ ਜਿਹੜਾ ਉਸ ਨੂੰ ਯਾਦ ਕਰੀਏ। ਇਹ ਹੋਰ ਵੀ ਤੁਸੀਂ ਜੋ ਹੀ ਐਂਟਰ ਕੀਤਾ ਖਾਲਿਸਤਾਨ ਦੇ ਝੰਡੇ ਤੁਸੀਂ 4 ਚਫੇਰੇ ਦੇਖੇ ਨੇ। ਔਰ ਗੱਲ ਇਸ ਗੱਲ ਦਾ ਧਿਆਨ ਰਹੇ ਕਿ ਸ਼ਹੀਦ ਇਸ ਲਈ ਨਹੀਂ ਹੁੰਦੇ ਅਸੀਂ ਕਿ ਸਾਨੂੰ ਚਾਅ ਹੈ ਕਿ ਅਸੀਂ ਸ਼ਹੀਦ ਹੋਏ ਹਾਂ, ਅਸੀਂ ਸ਼ਹੀਦ ਹੋ ਰਹੇ ਹਾਂ, ਅਸੀਂ ਸ਼ਹੀਦ ਹੁੰਦੇ ਰਵਾਂਗੇ। ਸ਼ਹੀਦ ਦਾ ਪਰਪਸ ਹੈ, ਇੱਕ ਮਕਸਦ ਹੈ। ਬੇਸ਼ੱਕ ਮਕਸਦ 10ਵੇਂ ਪਾਤਸ਼ਾਹ ਨੇ ਸਾਨੂੰ ਯਾਦ ਦਹਾਨੀ ਕਰਵਾਈ ਕਿ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਸਾਡੇ ਸਾਹਮਣੇ ਆਦਰਸ਼ ਹੈ ਉਹ ਰਾਜਸੀ ਸਤਾ ਕਾਇਮ ਕਰਨੀ, ਉਹ ਸਮਾਜ ਸਿਰਜਣਾ ਜਿੱਥੇ ਭਲੇ ਲੋਕ ਪਰਸਿਊਟ ਆਫ ਹੈਪੀਨੈਸ ਕਰ ਸਕਣ, ਜਿੱਥੇ ਟਾਇਰੈਂਟਸ ਜ਼ੁਲਮ ਕਰਨ ਵਾਲੇ ਜ਼ਾਲਮ, ਕਿਉਂਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇਗਾ, ਇਹ ਧਰਤੀ ਚੋਰਾਂ ਲਈ ਨਹੀਂ ਹੈ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਧਰਮ ਦੇ ਲਈ, ਸਚਿਆਰਤਾ ਦੇ ਲਈ, ਸੱਚ ਹੱਕ ਇਨਸਾਫ ਦਾ ਉਹ ਸਿਸਟਮ ਕਾਇਮ ਕਰਨ ਦੇ ਲਈ। ਔਰ ਗੁਰਬਾਣੀ ਆਧਾਰ ਹੈ। ਖਾਲਿਸਤਾਨ ਲਫ਼ਜ਼ ਅੱਜ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਡਰਾਉਂਦਾ ਹੈ। ਪਤਾ ਨਹੀਂ ਐਸਾ ਕੀ ਡਰ ਜਾਂ ਐਸਾ ਕੀ ਮਰਸਨਰੀ ਕਰੈਕਟਰ ਸਾਡੇ ਇੱਕ ਵੱਡੇ ਤਬਕੇ 'ਚ ਭਰਿਆ ਹੋਇਆ ਹੈ। ਗੁਰੂ ਪਾਤਸ਼ਾਹ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ। ਭਗਤ ਰਵਿਦਾਸ ਜੀ ਦਾ ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ,
ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਬੇਗਮਪੁਰਾ ਸ਼ਹਿਰ ਕੋ ਨਾਉ। ਇਹ ਸਾਰਾ ਕੋਈ ਈਥਰ ਰੀਜਨ ਨਹੀਂ ਹੈ ਕਿ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਹੀ ਬੇਗਮ ਹੋਣਾ ਹੈ। ਰੂਹਾਨੀਅਤ ਦੀ ਦੁਨੀਆ 'ਚ ਬੇਗਮ ਹੋਣ ਵਾਲੇ ਇਸ ਧਰਤੀ ਤੇ ਉਹ ਰਾਜ ਭਾਗ ਸਿਰਜਦੇ ਨੇ ਜਿੱਥੇ ਕੋਈ ਗਮ ਨਹੀਂ ਹੈ, ਨਾ ਕੋਈ ਬੇਮਤਲਬ ਦੀ ਤਸ਼ਵੀਸ਼ ਹੈ, ਨਾ ਵਾਧੂ ਖਰਾਜ ਹੈ, ਨਾ ਕੋਈ ਲੈਂਡ ਪੂਲਿੰਗ ਹੈ, ਨਾ ਕੋਈ ਤੁਹਾਡੇ ਖੇਤੀ ਕਾਨੂੰਨ ਨੇ, ਨਾ ਤੁਹਾਡੇ ਪਾਣੀ ਦੀ ਲੁੱਟ ਹੈ, ਔਰ ਨਾ ਹੀ ਇਨਸਾਨੀ ਹੱਕਾਂ ਨੂੰ ਜਿਹੜਾ ਉਹ ਪੈਰਾਂ ਥੱਲੇ ਰੋਲਿਆ ਜਾ ਰਿਹਾ ਹੈ। ਇਹ ਹੈ ਜਿੱਥੇ ਨਾ ਤਸ਼ਵੀਸ਼, ਖਰਾਜ, ਨਾ ਮਾਲ, ਖੌਫ, ਨਾ ਖਤਾ, ਨਾ ਤਰਸ ਜਵਾਲ। ਤੁਸੀਂ ਕਿਸੇ ਡਰ ਥੱਲੇ ਨਹੀਂ ਰਹਿੰਦੇ। ਤੁਹਾਨੂੰ ਇਹ ਨਹੀਂ ਹੁੰਦਾ ਕਿ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚਟ ਜਾਓ। ਉਹ ਸਿਸਟਮ ਨਹੀਂ ਹੈ। ਔਰ ਭਗਤ ਜੀ ਨੇ ਯਾਦ ਦਹਾਨੀ ਕਰਵਾਈ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ, ਕਿ ਉਹ ਪਾਤਸ਼ਾਹਤ, ਉਹ ਸਾਵਰਨ ਸਟੇਟਸ ਵਾਲੀ ਸਿਚੁਏਸ਼ਨ ਕਿ ਜਿਹਦੇ 'ਚ ਦੋਮ ਨਾ ਸੇਮ 100 ਆਹੀ। ਅਵਲ ਇੱਕ ਨੂੰ ਕਹਿੰਦੇ ਨੇ, ਪਰਸ਼ੀਅਨ ਕੈਲਕੂਲੇਸ਼ਨ ਹੈ, ਦੋਮ 2 ਨੂੰ ਕਹਿੰਦੇ ਨੇ, ਸੇਮ 3 ਨੂੰ ਕਹਿੰਦੇ ਨੇ, ਕਿ ਸਾਰੇ ਸ਼ਹਿਰੀ ਅਵਲ ਦਰਜੇ ਦੇ ਨੇ, ਫਸਟ ਕਲਾਸ ਸਿਟੀਜ਼ਨਸ ਨੇ, ਕੋਈ ਸੈਕੰਡ ਕਲਾਸ, ਕੋਈ ਥਰਡ ਕਲਾਸ ਨਹੀਂ ਹੈ। ਔਰ ਇਸੇ ਦੇ ਉੱਤੇ ਜਦੋਂ ਖਾਲਸਾ ਪੰਥ ਇਸ ਜਹਾਨ ਦੇ ਉੱਤੇ ਪ੍ਰਗਟ ਕੀਤਾ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਸਾਨੂੰ ਇਹ ਵਰ ਦਿੰਦੇ ਨੇ, ਸਾਡੇ ਉੱਤੇ ਪਾਤਸ਼ਾਹਤ ਜਿਹੜੀ ਆ ਉਹ ਰੱਖਦੇ ਨੇ। इन गरीब सिखन को देऊं पातशाही, ये याद रखें हमरी गुरियाई, कि ए गरीब सिख जिनकी ज़ात वर्ण कुल माहें, सरदारी ना भई कदाहें, तिन ही को सरदार बनाऊं, तबे गोबिंद सिंह नाम कहूँ। ਅਸੀਂ ਬੌਰਨ ਪਾਤਸ਼ਾਹ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਤੁਰਥੀ ਆਜ਼ਾਦ। ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਬੰਦੇ ਸਾਨੂੰ ਪਾਤਸ਼ਾਹਤ ਗੁਰੂ ਨਾਨਕ ਪਾਤਸ਼ਾਹ ਨੇ, ਔਰ ਇਸ ਧਰਤੀ ਦੇ ਉੱਤੇ ਖਾਲਸਾ, ਔਰ ਇਹ ਸਾਡਾ ਰਿਜ਼ੋਲਵ ਰਿਹਾ। ਸਾਡੇ ਕੋਲ ਅੱਜ ਪੋਲੀਟੀਕਲ ਟੈਰੀਟਰੀ ਹੈ ਨਹੀਂ ਹੈ, ਇਹ ਮੈਟਰ ਨਹੀਂ ਕਰਦਾ। ਜਹਾਂ ਜਹਾਂ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ, ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ। ਕਿ ਸਾਨੂੰ ਗੁਰੂ ਨੇ ਪਾਤਸ਼ਾਹਤ ਦਿੱਤੀ ਹੋਈ ਹੈ, ਅਸੀਂ ਘੋੜੇ ਦੇ ਹੰਨੇ ਨਾਲ ਪਾਤਸ਼ਾਹਤ ਬੰਨੀ ਹੋਈ ਹੈ। ਜੈ ਜੈ ਬੈ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ। ਕਿਉਂਕਿ ਖਾਲਸਾ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਖੌਫ ਨਹੀਂ ਮੰਨਦਾ। ਜਿੱਥੇ ਕੱਲਾ ਕੱਲਾ ਸਿੱਖ ਵੀ ਹੈ ਉਹ ਉਸ ਤਖਤ ਦੇ ਸੋਵਰਨਿਟੀ ਦਾ ਵਾਰਿਸ ਹੈ। ਤੇ ਅੱਜ ਜਿਹੜੀ ਸਾਡੀ ਸਟਰਗਲ ਹੈ, ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰਦੇ ਹਾਂ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੈਂ ਸਮਝਦਾ ਕਿ ਜੇ 1849 'ਚ ਸਿੱਖ ਰਾਜ ਜਾਂਦਾ ਹੈ ਤੇ ਭਾਈ ਮਹਾਰਾਜ ਸਿੰਘ ਉਹਨਾਂ ਨੇ ਪਹਿਲਾ ਰਿਬੈਲੀਅਨ ਦਾ ਝੰਡਾ ਚੁੱਕਿਆ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਦੇ 98 ਸਾਲ ਦੇ ਪੀਰੀਅਡ 'ਚ ਸਾਡੀ ਬਹੁਤ ਸਾਰੀ ਸਟਰਗਲ, ਇੰਡੀਅਨ ਨੈਸ਼ਨਲਿਜ਼ਮ ਜਿਹੜਾ ਅੱਜ ਹਿੰਦੂਤਵਾ ਬਣ ਕੇ ਪਾਵਰ ਦੇ ਵਿੱਚ ਆਇਆ, ਉਹਨਾਂ ਦੇ ਖਾਤੇ 'ਚ ਪੈ ਗਈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਲਗਭਗ 1.5 ਸਦੀ ਬਾਅਦ ਉਹ ਯੂਨੀਕ ਪਰਸਨੈਲਿਟੀ, ਗੁਰੂ ਦੇ ਥਾਪੇ ਹੋਏ, ਗੁਰੂ ਦੇ ਸਾਜੇ ਹੋਏ ਸਿੰਘ ਜਿਹੜੇ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ, ਜਿਨ੍ਹਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਔਰ ਫਿਰ ਕੇਸਰੀ ਕਾਫਲਾ ਉਸ ਪਾਸੇ ਵਧਿਆ। ਸ਼ਹੀਦੀਆਂ ਦਾ ਜਿਹੜਾ ਝੱਖੜ ਝੁਲਾਣਾ ਇਹ ਪਾਤਸ਼ਾਹਤ ਦੇ ਲਈ ਹੈ, ਸੋਵਰਨਿਟੀ ਦੇ ਲਈ ਹੈ, ਰਾਜ ਭਾਗ ਦੇ ਲਈ ਹੈ। ਔਰ ਇਹੀ ਸੰਤਾਂ ਦੀ ਯਾਦ ਦਹਾਨੀ ਸੀ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਜ਼ਾਹਰ ਹੈ ਜੂਨ 84 ਤੱਕ ਸਾਡਾ ਮੁਤਾਲਬਾ ਅਨੰਦਪੁਰ ਦਾ ਮਤਾ ਸੀ। ਅਸੀਂ ਇੰਡੀਅਨ ਸਿਸਟਮ ਦੇ ਅੰਦਰ ਰਹਿੰਦੇ ਹਾਂ ਵਿਦ ਆਨਰ, ਤਾਂ ਕਿ ਸਾਡੀ ਲੈਂਗੁਏਜ, ਸਾਡਾ ਸੱਭਿਆਚਾਰ, ਸਾਡਾ ਵਿਰਸਾ, ਸਾਡਾ ਇਤਿਹਾਸ, ਸਾਡੀ ਵਿਲੱਖਣ ਦਿੱਖ ਇਹ ਕਾਇਮ ਰਹਿ ਸਕੇ। ਇਹ ਸਟਰਗਲ ਸੀ। ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ, ਔਰ ਜਿਵੇਂ ਬੱਚੀਆਂ ਨੇ ਕਵੀਸ਼ਰੀ ਦੇ ਵਿੱਚ ਯਾਦ ਦਹਾਨੀ ਕਰਵਾਈ ਕਿ ਉੱਠੋ ਗੁਰੂ ਕੇ ਸਪੁੱਤਰੋ ਸਪੁੱਤਰੀਓ, ਇਹ ਵਕਤ ਹੈ ਜੇ ਹੁਣ ਤੁਹਾਡਾ ਅਕਾਲ ਤਖਤ ਢਾਹ ਦਿੱਤਾ ਹੈ, ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ, ਤੇ ਜਿਹੜੇ ਸਿੱਖ ਨੂੰ ਅੱਜ ਵੀ ਸਮਝਾਉਣਾ ਪਏ ਕਿ ਖਾਲਿਸਤਾਨ ਦੀ ਕੀ ਲੋੜ ਹੈ, ਮੈਂ ਸਮਝਦਾ ਇਹ ਵੇਸਟ ਆਫ ਟਾਈਮ ਹੈ। ਅੱਜ ਸਾਡੀ ਸਟਰਗਲ ਉਸ ਪੜਾਅ 'ਤੇ ਪਹੁੰਚ ਚੁੱਕੀ ਹੈ। 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ। 15 ਜੂਨ 2023
ਬਰਮਿੰਗਮ ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਜਾਂਦਾ ਹੈ। 18 ਜੂਨ 2023 ਨੂੰ ਸਰੀ ਦੇ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੈ, ਉਹਨਾਂ ਦੇ ਮੁੱਖ ਸੇਵਾਦਾਰ ਜਿਹੜੇ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ ਦੇ ਮੁਹਿੰਮ ਦੇ ਇੰਚਾਰਜ ਵੀ ਸਨ ਕੈਨੇਡਾ ਦੇ ਵਿੱਚ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਪਰ ਇਹਨਾਂ ਸ਼ਹੀਦੀਆਂ ਨੇ ਗੇਮ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਇੰਡੀਆ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਹੈ ਔਰ ਖਾਲਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਰਡਾਰ 'ਤੇ ਹੈ। ਜਿਨ੍ਹਾਂ ਨੇ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਨੂੰ ਫੋਲੋ ਕੀਤਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਵੇਂ ਜਿਹੜੀ ਇੰਡੀਅਨ ਹਿਪੋਕਰੇਸੀ ਹੈ ਉਸ ਨੂੰ ਐਕਸਪੋਜ਼ ਕੀਤਾ ਕਿ ਕਿਵੇਂ ਇਹ ਰੂਸ ਤੋਂ ਤੇਲ ਲੈਂਦੇ ਨੇ, ਕਿਸ ਹੱਦ ਤੱਕ ਜਾ ਕੇ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਅਸਲ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਆ ਇਹਨਾਂ ਦੀਆਂ ਇਕਨੋਮੀ ਰਸ਼ੀਆ ਔਰ ਇੰਡੀਆ ਦੀਆਂ ਇਹ ਇਕੱਠੀਆਂ ਹੀ ਡੁੱਬਣਗੀਆਂ ਕਿਉਂਕਿ ਇਹ ਜਿਹੜਾ ਹੈ ਇਹ ਬਿਲਕੁਲ ਫੇਲਡ ਇਕਨੋਮੀਜ਼, ਡੈਡ ਇਕਨੋਮੀ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਸੋ ਇਸ ਸਾਰੇ ਸੰਦਰਭ ਦੇ ਵਿੱਚ ਸਰ ਅਵਤਾਰ ਸਿੰਘ ਪੰਨੂ ਬੈਠੇ ਨੇ। ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ ਕਿ ਸਿੱਖਸ ਫਾਰ ਜਸਟਿਸ ਨੇ ਜਿਹੜਾ ਐਫਰਟ ਲਗਭਗ 3-4 ਸਾਲ ਪਹਿਲਾਂ ਖਾਲਿਸਤਾਨ ਰੈਫਰੈਂਡਮ ਦਾ ਸ਼ੁਰੂ ਕੀਤਾ, ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਕਿ ਡਾਇਸਪੋਰਾ ਸਿੱਖ ਅੱਜ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਤੁਹਾਨੂੰ ਬੰਦੂਕ ਚੁੱਕਣ ਲਈ ਨਹੀਂ ਕਿਹਾ ਜਾ ਰਿਹਾ, ਤੁਹਾਨੂੰ ਕੋਈ ਤੋਪ ਦਾ ਗੋਲਾ ਫਾਇਰ ਕਰਨ ਲਈ ਨਹੀਂ ਕਿਹਾ ਜਾ ਰਿਹਾ, ਕਿਉਂਕਿ ਅਸੀਂ ਇਹਨਾਂ ਮੁਲਕਾਂ ਦੇ ਲਾਅ ਵੀ ਮੰਨਦੇ ਹਾਂ, ਅਸੀਂ UN ਚਾਰਟਰ ਦੇ ਨਾਲ ਜੁੜੇ ਹੋਏ ਹਾਂ ਔਰ ਇਹ ਵਿਲ ਕਿ ਸਿੱਖ ਹੁਣ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਚਾਹੁੰਦੇ ਨੇ ਔਰ ਇਹ ਪੀਸਫੁਲ ਢੰਗ ਦੇ ਨਾਲ ਵੋਟਾਂ ਪਾਉਣ ਦੀ ਗੱਲ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਆਲਰੇਡੀ ਆਪਣਾ ਮੈਂਡੇਟ ਦੇ ਚੁੱਕੇ ਨੇ। 5 ਆਈਜ਼ ਕੰਟਰੀਜ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਉਹਨਾਂ ਦੇ ਆਲਮੋਸਟ ਵੱਡੇ ਸ਼ਹਿਰਾਂ ਦੇ ਵਿੱਚ ਇਹ ਵੋਟਾਂ ਪਈਆਂ ਨੇ। ਸਾਡੇ ਲਈ ਇਹ ਫਖਰ ਵਾਲੀ ਗੱਲ ਹੈ ਕਿ ਵਾਸ਼ਿੰਗਟਨ DC ਜਿਹੜੀ ਕੈਪੀਟਲ ਆਫ ਦਾ ਵਰਲਡ ਹੈ, ਜੇ 8 ਬਿਲੀਅਨ ਲੋਕਾਂ ਦਾ ਫੇਟ ਕਹਿਣਾ ਹੋਏ ਤੇ ਉਹ ਵਾਸ਼ਿੰਗਟਨ DC ਵੱਲ ਦੇਖਦੇ ਨੇ। ਜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟੈਰਿਫ ਦੀ ਗੱਲ, ਇਹ ਟੈਰਿਫ ਨਹੀਂ ਹੈ, ਇਹ ਨਿਊ ਵਰਲਡ ਆਰਡਰ ਦੀ ਗੱਲ ਹੈ, ਨਿਊ ਵਰਲਡ ਮੈਪ ਮੇਕਿੰਗ ਜੋ ਸੈਕੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਦਾ ਨਕਸ਼ਾ ਸੀ ਉਹ ਬਦਲਣ ਜਾ ਰਿਹਾ ਹੈ ਔਰ ਇਸ ਸਾਰੇ ਦੇ ਵਿੱਚ ਸਿੱਖ ਐਜ਼ ਏ ਉਹ ਧਿਰ, ਪਾਵਰਫੁਲ ਧਿਰ ਔਰ ਜਿਹੜਾ 4 ਰੋਜ਼ਾ 7, 8, 9, 10 ਮਈ ਨੂੰ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਮਿਸਾਈਲ ਔਰ ਡਰੋਨ ਵਾਰਫੇਅਰ ਹੋਈ, ਉਹਦੇ 'ਚ ਜਿਵੇਂ ਸਿੱਖ ਕੌਮ ਇੱਕ ਇੰਡੀਪੈਂਡੈਂਟ ਫੈਕਟਰ ਦੇ ਤੌਰ 'ਤੇ ਉੱਭਰੀ। ਦੁਨੀਆ ਭਰ ਦੇ ਸਿੱਖਾਂ ਨੇ ਕਿਹਾ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ, ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਹੈ। ਅੱਜ ਸਿੱਖ ਫੈਕਟਰ ਆਲਰੇਡੀ ਇੰਟਰਨੈਸ਼ਨਲ ਲੈਵਲ 'ਤੇ ਰੈਕਗਨਾਈਜ਼ਡ ਫੈਕਟਰ ਹੈ। ਹੁਣ ਚੈਲੰਜ ਤੁਹਾਡੇ ਸਾਹਮਣੇ ਹੈ, 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ। ਵੇਰਵੇ ਨਾਲ ਭਾਈ ਅਵਤਾਰ ਸਿੰਘ ਦੱਸਣਗੇ ਵੈਨਿਊ ਜਾਂ ਜੋ ਵੀ ਉਹਨਾਂ ਦਾ ਜਿਸ ਢੰਗ ਨਾਲ ਉਹ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਪਹਿਲਾਂ ਅਨਾਉਂਸਮੈਂਟਸ ਕੀਤੀਆਂ ਜਾਂਦੀਆਂ ਨੇ ਵੈਨਿਊਜ਼ ਦੀਆਂ, ਇੰਡੀਅਨ ਗਵਰਨਮੈਂਟ ਬਹੁਤ ਸਾਰਾ ਪ੍ਰੈਸ਼ਰ ਐਸਰਟ ਕਰਦੀ ਹੈ। ਆਸਟ੍ਰੇਲੀਆ 'ਚ ਵੀ ਇਵੇਂ ਹੋਇਆ, ਸਰੀ 'ਚ ਵੀ ਇਵੇਂ ਹੋਇਆ। ਉੱਥੇ ਸਕੂਲ ਦੇ ਵਿੱਚ ਪੈਣੀਆਂ ਸੀ ਵੋਟਾਂ, ਅਖੀਰਲੇ ਮੂਮੈਂਟਸ 'ਤੇ ਉਹਨਾਂ ਨੂੰ ਮੁਕਰਾ ਦਿੱਤਾ, ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਈਆਂ। ਇਹ ਤੁਹਾਡਾ ਸਭ ਦਾ ਫਰਜ਼ ਬਣਦਾ, ਇਹ ਹਾਰਮਲੈਸ ਐਕਸਰਸਾਈਜ਼ ਹੈ, ਕਿਸੇ ਨੂੰ ਕੋਈ ਇਸ ਦੇ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੋ ਹੁਮਾ ਕੇ ਔਰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਨੂੰ ਕਿ ਇਸ ਸਾਰੀ ਮੂਵਮੈਂਟ ਦੀ ਹੱਬ ਇਹ ਗੁਰਦੁਆਰਾ ਸਾਹਿਬ ਹੈ। ਵਾਸ਼ਿੰਗਟਨ DC ਵੱਲ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। 17 ਅਗਸਤ ਇੱਕ ਪਰਖ ਦਾ ਦਿਨ ਹੈ ਔਰ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਉਸ ਦਿਨ ਵੀ ਐਤਵਾਰ ਦਾ ਹੈ, ਪਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਕੋਈ ਵੀ ਤੁਹਾਡੀਆਂ ਪਰਿਵਾਰਕ ਇੰਗੇਜਮੈਂਟਸ ਨੇ ਜਾਂ ਕੋਈ ਹੋਰ ਤੁਸੀਂ ਕਿਤੇ ਆਉਣ ਜਾਣ ਰੱਖਿਆ, ਉਸ ਨੂੰ ਜਿਹੜਾ ਉਹ ਪੋਸਟਪਨ ਕਰਕੇ ਉਸ ਦਿਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਇਹ ਮੈਸੇਜ ਆਏ ਕਿ ਇੰਨੇ ਹਜ਼ਾਰ ਵੋਟਰ ਟਰਨ ਆਊਟ ਹੋਏ। ਬਹੁਤ ਵੱਡਾ ਇਹ ਤੁਹਾਡਾ ਫਰਜ਼ ਹੈ ਔਰ ਇਹਨਾਂ ਲਫ਼ਜ਼ਾਂ ਦੇ ਨਾਲ ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਇੱਕ ਵਾਰ ਫਿਰ ਭਾਈ ਚਮਕੌਰ ਸਿੰਘ ਡਾਲਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਕੁਛ ਸਾਲ ਤੇ ਸਾਡੇ ਇੱਥੇ ਸੰਸਥਾਵਾਂ ਵੱਲੋਂ ਉਹਨਾਂ ਦਾ ਦਿਨ ਮਨਾਇਆ ਜਾਂਦਾ ਰਿਹਾ। ਫਿਰ ਅਚਾਨਕ ਇੰਨੀਆਂ ਡਿਵੈਲਪਮੈਂਟਸ ਤੇਜ਼ੀ ਨਾਲ ਹੋਈਆਂ, ਹੁਣ ਉਹਨਾਂ ਨੇ ਦੁਬਾਰਾ ਸਾਨੂੰ ਯਾਦ ਕਰਵਾਇਆ ਔਰ ਮੇਰਾ ਖਿਆਲ ਹੈ ਵੀ ਇਹ ਸਾਡੀ ਐਨੂਅਲ ਇਵੈਂਟ ਹੋਏਗੀ
ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅੱਜ 4 ਦਹਾਈਆਂ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਹੈ, ਜਿਹੜੇ ਸਾਡੇ ਵੀਰ ਜੇਲ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਔਰ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਦੀ ਤੁਸੀਂ ਸਪਿਰਿਟ ਦੇਖੋ ਕਿਸ ਹੱਦ ਤੱਕ ਕਿਹਨਾਂ ਹਾਲਾਤਾਂ 'ਚ ਨੇ। ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ। ਜੇ ਵਾਇਆ ਵੀਡੀਓ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਤੇ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਆਪਣੀ ਗੱਲ ਸ਼ੁਰੂ ਕਰਦੇ ਨੇ। ਔਰ ਇਹ ਸਾਡਾ ਰਿਜ਼ੋਲਵ ਹੈ ਕਿ ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਧੰਨਵਾਦੀ ਹਾਂ ਡਾਕਟਰ ਅਮਰਜੀਤ ਸਿੰਘ ਜੀ ਦੇ, ਜੋ ਕਿ ਟਾਈਮ ਟੂ ਟਾਈਮ ਇੱਥੇ ਵਰਜੀਨੀਆ ਵਿਖੇ ਆ ਕੇ ਆਪਣੇ ਵਿਚਾਰ ਜੋ ਹਨ ਪੇਸ਼ ਕਰਦੇ ਹਨ। ਆਓ ਮੈਂ ਜ਼ਿਆਦਾ ਸਮਾਂ ਨਾ ਲਵਾਂ। ਵਿਸ਼ੇਸ਼ ਤੌਰ 'ਤੇ ਭਾਈ ਅਵਤਾਰ ਸਿੰਘ ਪੰਨੂ, 6 ਫॉर ਜਸਟਿਸ ਦੇ ਨੁਮਾਇੰਦੇ, ਜੋ ਕਿ ਅੱਜ ਉਹ ਜਗ੍ਹਾ ਵੀ ਅਨਾਉਂਸ ਕਰਨਗੇ ਜਿੱਥੇ 17 ਤਰੀਕ ਨੂੰ ਜੋ ਰੈਫਰੈਂਡਮ ਦੀਆਂ ਵੋਟਾਂ ਪੈਣਗੀਆਂ। ਸੋ ਆਓ ਉਹਨਾਂ ਦੇ ਵਿਚਾਰ ਅਗਲੇ 10 ਮਿੰਟ ਜੋ ਹਨ ਆਪਾਂ ਸੁਣਦੇ ਹਨ। ਮੇਰੀ ਬੇਨਤੀ ਹੈ ਪੰਨੂ ਸਾਹਿਬ 10 ਤੋਂ 15 ਮਿੰਟ ਹੀ ਤੁਸੀਂ ਜੋ ਹੈ ਵਿੱਚ ਸਮਾਪਤੀ ਕਰ ਦਿਓ, ਕਿਰਪਾ ਕਰਿਓ, ਅਤੇ ਤਾਂ ਕਿ ਜੋ ਹੈ ਸੰਗਤ ਜੋ ਦੀਵਾਨ ਹੈ ਟਾਈਮ ਨਾਲ ਫਿਨਿਸ਼ ਕਰ ਸਕੀਏ। ਇੱਕ ਚੀਜ਼ ਦੀ ਅਸੀਂ ਮਾफ़ੀ ਮੰਗਦੇ ਹਾਂ ਸੰਗਤ ਜੀ, ਸਾਨੂੰ ਪਤਾ 에ਅਰ ਕੰਡੀਸ਼ਨ 'ਚ ਥੋੜ੍ਹੀ ਪ੍ਰੋਬਲਮ ਚੱਲ ਰਹੀ ਹੈ ਆਪਣੇ, ਪਰ ਉਸ ਚੀਜ਼ 'ਤੇ ਅਸੀਂ ਬਹੁਤ ਡਿਲੀਜੈਂਟਲੀ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਹੀ ਜੋ ਹੈ ਉਹ ਸੋਲਵ ਹੋ ਜਾਏਗਾ। ਆਓ ਬੇਨਤੀਆਂ ਸੁਣਦੇ ਹਾਂ। ਭਾਈ ਅਵਤਾਰ ਸਿੰਘ ਪੰਨੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੁੱਚੀ ਸੰਗਤ, ਕਰੋ ਕਿਰਪਾ, ਝੁਕਾਓ ਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ। ਇਤਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਗੁਰੂ ਪਿਆਰੀ ਸਾਧ ਸੰਗਤ, ਸਾਡੇ ਸਿੱਖ ਕੌਮ ਦੇ ਯੋਧੇ ਜੋ ਗੁਰੂ ਸਾਹਿਬ ਨੇ ਫਰਮਾਨ ਕੀਤਾ ਉਸ ਦੇ ਉੱਤੇ ਪੂਰੇ ਉਤਰੇ ਨੇ, ਅਤੇ ਅੱਜ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਅੱਜ ਪ੍ਰੋਗਰਾਮ ਕਰ ਰਹੇ ਹਾਂ। ਸਲੂਟ ਹੈ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੇ ਵਾਸਤੇ ਆਪਣੀਆਂ ਜਾਨਾਂ ਜਿਹੜੀਆਂ ਕੌਮ ਦੇ ਵਾਸਤੇ ਦਿੱਤੀਆਂ ਨੇ, ਉਹਨਾਂ ਨੂੰ ਹਮੇਸ਼ਾ ਸਲੂਟ ਕੀਤਾ ਜਾਂਦਾ ਹੈ। ਡਾਕਟਰ ਅਮਰਜੀਤ ਸਿੰਘ ਜੀ ਹੋਣੀ ਬੜੀ ਡਿਟੇਲ ਦੇ ਵਿੱਚ ਸਭ ਕੁਝ ਦੱਸ ਗਏ ਨੇ ਸਾਰੇ ਸਿੰਘਾਂ ਦੇ ਵਾਸਤੇ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਟਾਈਮ ਪਰ ਟਾਈਮ ਜਿੱਥੇ ਵੀ ਮੌਕਾ ਮਿਲਦਾ ਹੈ ਡਾਕਟਰ ਸਾਹਿਬ ਬੜੀ ਡਿਟੇਲ ਦੇ ਵਿੱਚ ਬਾਖੂਬੀ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਸੰਗਤਾਂ ਦੇ ਸਨਮੁਖ ਰੱਖਦੇ ਹਨ। ਸਿੱਖ ਫॉर ਜਸਟਿਸ ਹਮੇਸ਼ਾ ਹੀ ਉਹਨਾਂ ਸਿੰਘਾਂ ਨੂੰ, ਜਿਨ੍ਹਾਂ ਸਿੰਘਾਂ ਨੇ ਕੌਮ ਦੀ ਆਜ਼ਾਦੀ ਦੇ ਵਾਸਤੇ ਜਿੰਨਾ ਯੋਗਦਾਨ ਪਾਇਆ, ਸਾਰਿਆਂ ਨੂੰ ਹੀ ਸਲੂਟ ਹੈ, ਕਿਉਂਕਿ ਉਹ ਕਿਸੇ ਦੇ ਕਹਿਣ 'ਤੇ ਨਹੀਂ, ਘਰਦਿਆਂ ਦੇ ਕਹਿਣ 'ਤੇ ਨਹੀਂ। ਉਹ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਵਿੱਢ ਵਿੱਢਿਆ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹਨਾਂ ਦੇ ਇੱਕ ਇੱਕ ਬੋਲ ਦੇ ਉੱਤੇ ਉਹਨਾਂ ਨੇ ਆਪਣੀਆਂ ਜਾਨਾਂ ਕੌਮ ਦੇ ਵਾਸਤੇ ਜਿਹੜੀਆਂ ਉਹ ਦਿੱਤੀਆਂ ਨੇ, ਉਹਨਾਂ ਨੂੰ ਸਲੂਟ ਹੈ। ਸਾਨੂੰ ਭੈਣ ਜੀ ਮਿਲੇ, ਕੱਲ੍ਹ ਵੀ ਮਿਲੇ ਸੀ, ਅੱਜ ਵੀ ਭੈਣ ਜੀ ਮਿਲੇ ਨੇ, ਭੈਣ ਜੀ ਦਵਿੰਦਰ ਕੌਰ ਜੀ, ਜਿਨ੍ਹਾਂ ਨੇ ਤਸ਼ੱਦਦ ਖੁਦ ਆਪਣੇ ਉੱਤੇ ਵੀ ਝੱਲਿਆ, ਪਰਿਵਾਰ ਨੇ ਝੱਲਿਆ। ਉਹ ਪਰਿਵਾਰ ਯੋਧੇ ਹੁੰਦੇ ਨੇ, ਸਾਨੂੰ ਭੈਣ ਜੀ ਨੇ ਕੱਲ੍ਹ ਬੜੀ ਡਿਟੇਲ ਦੇ ਵਿੱਚ ਦੱਸਿਆ, ਅੱਜ ਵੀ ਮਿਲੇ ਨੇ, ਉਹਨਾਂ ਨੂੰ ਵੀ ਸਲੂਟ ਹੈ। ਅੱਜ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਆਜ਼ਾਦੀ ਦੇ ਵਾਸਤੇ, ਖਾਲਿਸਤਾਨ ਦੇ ਵਾਸਤੇ ਜਿਹੜੀ ਮੁਹਿੰਮ ਚੱਲ ਰਹੀ ਆ ਪਿਛਲੇ ਆਲਮੋਸਟ ਤੁਹਾਨੂੰ ਪਤਾ ਸਾਰਿਆਂ ਨੂੰ 75 ਸਾਲਾਂ ਤੋਂ ਭਾਰਤ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ, ਅਤੇ ਸਿੱਖ ਕੌਮ ਆਪਣੀਆਂ ਜੱਦੋ-ਜਹਿਦ ਕਰਦੀ ਆ ਰਹੀ ਆ। ਨਵੀਂ ਚੀਜ਼, ਨਵਾਂ ਦਿਨ, ਐਵਰੀ ਡੇ ਨਵੀਂ ਕੰਪੇਨ ਚਾਲੂ ਹੁੰਦੀ ਆ, ਕਿਉਂਕਿ ਜਿਸ ਤਰ੍ਹਾਂ ਭਾਰਤ ਹਰ ਰੋਜ਼ ਪ੍ਰੈਸ਼ਰ ਪਾਉਂਦਾ ਅਤੇ ਸਿੱਖ ਫॉर ਜਸਟਿਸ ਉਸ ਪ੍ਰੈਸ਼ਰ ਨੂੰ ਜਿਹੜਾ ਪਾਉਂਦਾ, ਨਵੀਂ ਚੀਜ਼ ਵਿਉਂਤਬੰਦੀ ਘੜਦੇ ਨੇ, ਉਸ ਦਾ ਜਵਾਬ ਬਾਖੂਬੀ ਦੇ ਨਾਲ, ਕਲਮ ਦੇ ਨਾਲ, ਲੀਗਲ ਤਰੀਕੇ ਦੇ ਨਾਲ ਉਹ ਦਿੱਤਾ ਜਾਂਦਾ ਵਾ।
ਤੁਸੀਂ ਦੇਖ ਰਹੇ ਜੇ ਹਰ ਰੋਜ਼, ਤੁਸੀਂ ਪਿਛਲੇ ਦਿਨੀ ਦੇਖਿਆ ਕਿ ਪ੍ਰੈਜ਼ੀਡੈਂਟ ਟਰੰਪ ਦੇ ਵੱਲੋਂ ਜਿਹੜੀ ਚਿੱਠੀ ਜਿਹੜੀ ਲਿਖੀ ਜਾਂਦੀ ਆ, ਨਾਂ ਤੇ ਗੁਰਪਤਵੰਤ ਸਿੰਘ ਪੰਨੂ ਦਾ ਵਾ, ਪਰ ਉਹ ਉਹਨਾਂ ਸ਼ਹੀਦਾਂ ਦੇ ਨਾਂ ਤੇ ਆ ਜਿਨ੍ਹਾਂ ਨੇ ਕੌਮ ਦੇ ਪ੍ਰਤੀ ਪਿਛਲੇ 40 ਸਾਲਾਂ ਤੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਆਜ਼ਾਦੀ ਦੇ ਵਾਸਤੇ। ਉਹ ਸਾਰੇ ਖਾਲਿਸਤਾਨੀਆਂ ਨੂੰ ਚਿੱਠੀ ਹੈ, ਨਾਂ ਤੇ ਸਿਰਫ ਇੱਕ ਦਾ ਹੀ ਆ ਜਿਸ ਨੇ ਲਿਖੀ ਆ, ਪਰ ਉਹ ਸਮਰਪਿਤ ਸਾਰੇ ਯੋਧਿਆਂ ਨੂੰ ਆ, ਉਹਨਾਂ ਜੁਝਾਰੂਆਂ ਨੂੰ ਆ ਜਿਨ੍ਹਾਂ ਨੇ ਕੌਮ ਦੇ ਪ੍ਰਤੀ ਆਪਣਾ ਲਹੂ ਜਿਹੜਾ ਉਹ ਦਿੱਤਾ ਵਾ। ਇਹ ਲਹੂ ਕਦੀ ਵੀ ਜਿਹੜਾ ਜਾਇਆ ਨਹੀਂ ਜਾ ਸਕਦਾ। ਉਸੇ ਲਹੂ ਦੇ ਕਰਕੇ ਹੀ ਅਸੀਂ ਉਹਨਾਂ ਪੁਰਾਤਨ ਸ਼ਹੀਦਾਂ ਦੇ ਨਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਰੈਫਰੈਂਡਮ ਦੀਆਂ ਵੋਟਾਂ ਪੈਂਦੀਆਂ ਨੇ, ਉਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਹੀ ਸੈਂਟਰਾਂ ਦੇ ਨਾਂ ਦਿੱਤੇ ਜਾਂਦੇ ਨੇ। ਇਸ ਕਰਕੇ ਆਪਾਂ ਸਾਰੇ ਰਲ ਮਿਲਾ ਕੇ ਜਿਹੜਾ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦਾ ਰੈਫਰੈਂਡਮ ਦੀਆਂ ਵੋਟਾਂ 17 ਅਗਸਤ ਨੂੰ ਪੈਣੀਆਂ ਨੇ, ਐਤਵਾਰ ਦਾ ਦਿਨ ਆ, ਸਵੇਰੇ 9 ਵਜੇ ਤੋਂ ਵੋਟਾਂ ਸਟਾਰਟ ਹੋਣਗੀਆਂ। ਉਸ ਤੋਂ ਪਹਿਲਾਂ 5 ਪਿਆਰਿਆਂ ਦੀ ਰਹਿਨੁਮਾਈ ਹੇਠ ਅਰਦਾਸ ਕੀਤੀ ਜਾਵੇਗੀ, ਜਿਸ ਤਰ੍ਹਾਂ ਹਾਲ ਵਿੱਚ ਕੀਤੀ ਜਾਂਦੀ ਆ। ਹਰ ਰੈਫਰੈਂਡਮ ਦੇ ਪਹਿਲੋਂ 5 ਪਿਆਰੇ ਸਾਹਿਬਾਨ ਅਰਦਾਸ ਦੀ ਸ਼ੁਰੂਆਤ ਕਰਦੇ ਨੇ, ਵੋਟਾਂ ਦੀ ਸ਼ੁਰੂਆਤ ਕਰਦੇ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਸਾਡੀ ਝੋਲੀ ਦੇ ਵਿੱਚ ਖੈਰ ਪਾਓ, ਜਿਹੜਾ ਕਿ ਅਸੀਂ ਬੇਘਰੇ ਤੁਰੇ ਫਿਰਦੇ ਹਾਂ। ਸਿੱਖ ਕੌਮ ਬੇਘਰੇ ਤੁਰੀ ਫਿਰਦੀ ਆ। ਆਪਣੇ ਸਾਰੇ ਹੀ ਅਸੀਂ ਸਾਰਿਆਂ ਨੇ ਮਹਿਲ ਬਣਾਏ ਨੇ, ਵੱਡੇ ਵੱਡੇ ਘਰ ਨੇ, ਪਰ ਜੇ ਆਪਾਂ ਵੇਖਾਂਗੇ ਆਪਣੀ ਕੌਮ ਦਾ ਸਾਡਾ ਕੋਈ ਘਰ ਨਹੀਂ ਹੈ। ਇਸ ਕਰਕੇ ਉਸ ਘਰ ਦੀ ਜੱਦੋਜਹਿਦ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿਹੜੀ 9 ਤਰੀਕ ਨੂੰ ਕਾਰ ਰੈਲੀ ਕੱਢੀ ਜਾ ਰਹੀ ਆ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਉੱਤੋਂ, ਉਹ ਵਾਈਟ ਹਾਊਸ ਦੇ ਵਿੱਚ ਜਾਏਗੀ, ਕਿਉਂਕਿ ਜਿਹੜੀ ਕੋਈ ਵੀ ਚੀਜ਼ ਆ ਅੱਜ ਆਪਾਂ ਇੱਥੇ ਵੋਟਾਂ ਕਰਾ ਰਹੇ ਹਾਂ ਅਤੇ ਰੈਲੀ ਵੀ ਵਾਈਟ ਹਾਊਸ ਦੇ ਸਾਹਮਣੇ ਉਹ ਜਾਏਗੀ। ਜਿੱਥੇ ਵੀ ਆਪਾਂ ਮੈਸੇਜ ਕੋਈ ਦੇਣਾ ਹੈ ਉਹ ਆਪਾਂ ਗੁਰਦੁਆਰਾ ਸਾਹਿਬ ਦੇ ਉੱਤੋਂ ਸਟਾਰਟ ਕਰਾਂਗੇ। ਕਾਫਲਾ ਬਹੁਤ ਵੱਡਾ ਆਸ ਰੱਖਦਿਆਂ ਹੋਵੇਗਾ, ਕਿਉਂਕਿ ਕੱਲ੍ਹ ਰੈਲੀ ਜਿਹੜੀ ਆ ਉਹ ਇੰਡੀਆਨਾ ਦੇ ਵਿੱਚ ਹੋਈ, ਜਿਹਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਾਰਾਂ ਆਈਆਂ। ਉਸ ਤੋਂ 1 ਵੀਕ ਪਹਿਲੋਂ ਇੱਥੇ ਗੁਰਦੁਆਰਾ ਸਾਹਿਬ ਤੋਂ ਰੈਲੀ ਚੱਲੀ ਸੀ, ਉਹਦੇ ਵਿੱਚ ਵੀ ਸੈਂਕੜਿਆਂ ਦੇ ਹਿਸਾਬ ਦੇ ਨਾਲ ਗੱਡੀਆਂ ਆਈਆਂ। ਪਰ ਇਹ ਰੈਲੀ ਜਿਹੜੀ ਆ ਇਹ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਨੂੰ ਇਹ ਸਮਰਪਿਤ ਹੋਵੇਗੀ, ਖਾਲਿਸਤਾਨ ਨੂੰ ਸਮਰਪਿਤ ਹੈ, ਸ਼ਹੀਦਾਂ ਨੂੰ ਸਮਰਪਿਤ ਹੈ। ਉਸ ਦੇ ਵਿੱਚ ਜਿੰਨੇ ਵੀ ਸਾਡੀਆਂ ਭੈਣਾਂ ਆਪਣੀਆਂ ਗੱਡੀਆਂ ਲਿਆ ਸਕਦੀਆਂ ਉਹ ਵੀ ਆਉਣ, ਨੌਜਵਾਨੀ ਆਵੇ, ਦੂਸਰੇ ਭਰਾ ਸਾਡੇ ਆਉਣ। ਦੂਸਰਾ 17 ਤਰੀਕ ਨੂੰ ਜਿਹੜਾ ਵੈਨਿਊ ਹੈ, ਜਿਹੜਾ ਆਪਾਂ ਹਰ ਰੋਜ਼ ਤੁਹਾਨੂੰ ਦੱਸਦੇ ਆ ਰਹੇ ਹਾਂ, ਉਹ ਨੈਸ਼ਨਲ ਮਾਲ ਪਾਰਕ ਹੈ। ਨੈਸ਼ਨਲ ਜਿਹੜਾ ਮਾਲ ਹੈ ਉਹ ਤੁਹਾਨੂੰ ਪਤਾ ਹੈ ਕੈਪੀਟਲ ਹਿੱਲ ਦੇ ਬਿਲਕੁਲ ਸਾਹਮਣੇ ਹੈ। ਉੱਥੇ ਵੋਟਾਂ ਪੈਣੀਆਂ ਨੇ, ਉੱਥੇ ਸਾਰਾ ਪ੍ਰਬੰਧ ਜਿਹੜਾ ਉਹ ਕਰ ਦਿੱਤਾ ਗਿਆ, ਪਰਮਿਟ ਆ ਗਏ ਨੇ, ਪਰਮਿਸ਼ਨਾਂ ਸਾਰੀਆਂ ਮਿਲ ਚੁੱਕੀਆਂ ਨੇ। ਤਾਂ ਹੀ ਅਨਾਉਂਸ ਕੀਤਾ ਜਾਂਦਾ ਜਦੋਂ ਸਾਰੀਆਂ ਪਰਮਿਸ਼ਨਾਂ ਮਿਲ ਜਾਂਦੀਆਂ ਨੇ। ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਹਰ ਟਾਈਮ ਹਰ ਘੜੀ ਸਾਡੇ ਵਲੰਟੀਅਰ ਥੱਲੇ ਖਲੋਤੇ ਨੇ। ਤੁਹਾਨੂੰ ਕੋਈ ਕੁਐਸਚਨ ਹੋਵੇ ਕਿਸੇ ਵੀ ਕਿਸਮ ਦਾ, ਖਾਸ ਕਰਕੇ ਖਾਲਿਸਤਾਨ ਦੀ ਆਜ਼ਾਦੀ ਦੇ ਵਾਸਤੇ, ਉਹ ਤੁਸੀਂ ਸਾਨੂੰ ਜਦੋਂ ਮਰਜ਼ੀ ਪੁੱਛ ਸਕਦੇ ਜੇ। ਡਾਕਟਰ ਸਾਹਿਬ ਨੇ ਵੀ ਅੱਗੇ ਦੱਸ ਦਿੱਤਾ, ਇਹਨਾਂ ਨੂੰ ਪੁੱਛ ਸਕਦੇ ਜੇ ਜਾਂ ਪ੍ਰਬੰਧਕ ਸੱਜਣਾਂ ਨੂੰ ਪੁੱਛ ਸਕਦੇ ਜੇ, ਕਿਉਂਕਿ ਸਾਰੇ ਹੀ ਖਾਲਿਸਤਾਨੀ ਨੇ। ਹਰ ਬੰਦਾ ਹੀ ਆਪਣਾ ਘਰ ਚਾਹੁੰਦਾ ਕੌਮ ਦਾ। ਇਸ ਕਰਕੇ ਪਲੀਜ਼ ਕਿਰਪਾ ਕਰਿਓ ਉਸ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਤੁਸੀਂ ਜ਼ਰੂਰ ਪਾਇਓ। ਅਸੀਂ ਹਰ ਸੰਡੇ ਨੂੰ, ਹਰ ਵੀਕਐਂਡ 'ਤੇ ਤੁਹਾਡੇ ਸਨਮੁਖ ਹੁੰਦੇ ਹਾਂ ਸੰਗਤਾਂ ਦੇ। ਪ੍ਰਬੰਧਕ ਸੱਜਣਾਂ ਦਾ ਧੰਨਵਾਦ ਹੈ, ਕਿਉਂਕਿ ਇਹ ਗੁਰਦੁਆਰਾ ਮੇਨ ਹੱਬ ਹੈ ਖਾਲਿਸਤਾਨ ਦੀ। ਜਿੱਥੇ ਵੀ ਰੈਫਰੈਂਡਮ ਹੁੰਦਾ ਹੈ ਉੱਥੇ ਇੱਕ ਗੁਰਦੁਆਰਾ ਹੱਬ ਬਣਾਇਆ ਜਾਂਦਾ। ਇਹ ਖਾਲਿਸਤਾਨ ਦਾ ਦਫ਼ਤਰ ਹੈ, ਇਹ ਖਾਲਿਸਤਾਨ ਦੀ ਹੱਬ ਹੈ। ਤੁਸੀਂ ਪ੍ਰਬੰਧਕਾਂ ਨੂੰ ਕੋਈ ਵੀ ਕੁਐਸਚਨ ਪੁੱਛਣਾ ਹੋਵੇ, ਜੇ ਅਸੀਂ ਤੁਹਾਨੂੰ ਨਹੀਂ ਕਿਤੇ ਨਜ਼ਰ ਆਉਂਦੇ, ਇਹ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਉਹ ਦੇ ਦੇਣਗੇ। ਪਲੀਜ਼ ਕਿਰਪਾ ਕਰਕੇ, ਸਾਡੇ ਵਲੰਟੀਅਰ ਥੱਲੇ ਖਲੋਤੇ ਨੇ, ਸਾਡੀ ਸਮੁੱਚੀ ਟੀਮ ਖੜੀ ਆ। ਅਸੀਂ ਤੁਹਾਨੂੰ ਦੱਸਾਂਗੇ ਕਾਰ ਦੇ ਜਿਹੜੇ ਸਟਿੱਕਰ ਦਿੱਤੇ ਜਾ ਰਹੇ ਨੇ ਉਹ ਵੀ ਨਾਲ ਲਿਖ ਕੇ ਜਾਇਓ, ਅਤੇ ਆਪਣੀ ਵੋਟਾਂ ਜਿਹੜੀਆਂ 17 ਅਗਸਤ ਨੂੰ ਪੈਣੀਆਂ ਨੇ ਉਸ ਦੇ ਵਿੱਚ ਆਪਣਾ ਯੋਗਦਾਨ ਪਾਓ। ਮੈਂ ਅਖੀਰ ਦੇ ਵਿੱਚ ਪ੍ਰਬੰਧਕ ਸੱਜਣਾਂ ਦਾ, ਸਮੁੱਚੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹਾਂ ਕਿ ਜਿਨ੍ਹਾਂ ਨੇ ਸਾਨੂੰ ਸੁਣਿਆ ਅਤੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਵੋਟਾਂ ਪਾ ਰਹੇ ਜੇ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।